ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਮੈਲਬਰਨ ਤੋਂ ਵੀਰ ਮਨਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪ੍ਰੋਗਰਾਮ ਮੇਰੇ ਦਿਲ ਦੀ ਧੜਕਣ ਹੈ। ਮੈਂ ਇਸ ਨੂੰ ਪਿਛਲੇ 10 ਮਹੀਨਿਆਂ ਤੋਂ ਦੇਖ ਰਿਹਾ ਹਾਂ। ਇਸ ਨੂੰ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਲੀਡਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਡਾਕਟਰ ਸਾਹਿਬ, ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਸ ਵੇਲੇ ਕੌਮ ਬਿਨਾਂ ਲੀਡਰ ਤੋਂ ਹੈ ਅਤੇ ਜਿਹੜੇ ਤੁਹਾਡੇ ਵਰਗੇ ਬਾਹਰ ਬੈਠੇ ਸਿੱਖ ਲੀਡਰ ਹਨ, ਤੁਸੀਂ ਕਿਉਂ ਨਹੀਂ ਇਕੱਠੇ ਹੋ ਕੇ ਕੌਮ ਨੂੰ ਸਿੱਧਾ ਰਾਹ ਦੱਸਦੇ। ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ 'ਚ ਬੈਠੇ ਖਾਲਿਸਤਾਨੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਅਤੇ ਕੌਮ ਨੂੰ ਕੋਈ ਚੰਗਾ ਪ੍ਰੋਗਰਾਮ ਦੇਣਾ ਚਾਹੀਦਾ ਹੈ। ਵੇਖਿਓ ਕਿਤੇ ਕੇਜਰੀਵਾਲ ਵਾਂਗਾ ਕੋਈ ਨਕਲੀ ਸਿੱਖ ਲੀਡਰ ਤੁਹਾਡੀ ਜਗ੍ਹਾ ਨਾ ਲੈ ਲਵੇ। ਧੰਨਵਾਦ। ਖਾਲਿਸਤਾਨ ਜਿੰਦਾਬਾਦ ਜੀ ਡਾਕਟਰ ਸਾਹਿਬ। ਵੀਰ ਮਨਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੈਲਬੌਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹ ਪਿਛਲੇ 10 ਮਹੀਨੇ ਤੋਂ ਪ੍ਰੋਗਰਾਮ ਲਗਾਤਾਰਤਾ ਨਾਲ ਦੇਖਦੇ ਨੇ। ਇਹ ਉਹਨਾਂ ਦੇ ਦਿਲ ਦੀ ਧੜਕਣ ਹੈ ਜੀ। ਜਦੋਂ ਕੋਈ ਸਾਡਾ ਦਰਸ਼ਕ ਸਰੋਤਾ ਐਵੇਂ ਕਹਿੰਦਾ ਹੈ ਸਾਡਾ ਦਿਲ ਵੀ ਪਿਆਰ ਦੇ ਨਾਲ ਧੜਕਦਾ ਹੈ। ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਵੀਰ ਭੈਣਾਂ ਜਿਹੜੇ ਨੇ ਇਸ ਪ੍ਰੋਗਰਾਮ ਨਾਲ ਇੱਕ ਸਾਲ ਦੇ ਵਿੱਚ ਇੱਕ ਸਾਡਾ ਗਲੋਬਲ ਦਾਇਰਾ ਬਣਿਆ ਜੀ ਔਰ ਪੰਥ ਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਇਸ ਦੇ ਨਾਲ ਜੁੜੇ ਨੇ। ਸਾਡੇ ਲਈ ਵੀ ਜਦੋਂ ਵੀ ਕੋਈ ਵੀਰ ਭੈਣ ਲਿਖਦਾ ਹੈ ਤੇ ਸਾਡੇ ਲਈ ਵੀ ਇੱਕ ਗਿਆਨ 'ਚ ਵਾਧਾ ਕਰਨ ਵਾਲੀ ਔਰ ਹੌਸਲੇ ਵਾਲੀ ਗੱਲ ਹੁੰਦੀ ਜੀ। ਉਹਨਾਂ ਨੇ ਇਹੀ ਗੱਲ ਕੀਤੀ ਹੈ ਜਾਂ ਸਵਾਲ ਕੀਤਾ ਹੈ ਜਿਹੜਾ ਬਹੁਤ ਵਾਰ ਬਹੁਤ ਸਾਰੀਆਂ ਥਾਵਾਂ ਤੇ ਇਹ ਸੁਣਨ ਨੂੰ ਵੀ ਮਿਲਦਾ ਹੈ ਜੀ। ਅਤੇ ਅਸੀਂ ਵੱਖ-ਵੱਖ ਟਾਈਮ ਤੇ ਇਹਨੂੰ ਅਸੀਂ ਰਿਸਪੌਂਡ ਵੀ ਕੀਤਾ, ਪਰ ਕਿਉਂਕਿ ਘੁੰਮ ਆ ਕੇ ਗੱਲ ਫਿਰ ਉੱਥੇ ਆ ਜਾਂਦੀ ਹੈ। ਕਈ ਵਾਰੀ ਕੁਝ ਚੀਜ਼ਾਂ ਦੀ ਰੈਪੀਟੀਸ਼ਨ ਵੀ ਸਾਨੂੰ ਕਰਨੀ ਪੈਂਦੀ ਹੈ। ਉਹਨਾਂ ਦਾ ਇਹੀ ਕਹਿਣਾ ਹੈ ਵੀ ਬਾਹਰ ਬੈਠੇ ਸਿੱਖ ਲੀਡਰਾਂ ਤੇ ਉਹਨਾਂ ਦਾ ਜ਼ਿਆਦਾ ਜ਼ੋਰ ਹੈ ਸੰਗਤਾਂ ਨਾਲੋਂ ਜੀ, ਕਿ ਵੀ ਉਹ ਇਕੱਠੇ ਹੋਣ ਤੇ ਫਿਰ ਜਿਹੜਾ ਸੇਧ ਦੇਣ। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਉਹਨਾਂ ਨੇ ਕੋਈ ਸੇਧ ਨਾ ਦਿੱਤੀ ਤੇ ਫਿਰ ਇਹ ਨਾ ਹੋਏ ਵੀ ਕੋਈ ਕੇਜਰੀਵਾਲ ਵਾਂਗ ਨਕਲੀ ਲੀਡਰ ਆ ਜਾਏ। ਸੋ ਉਹਦੇ 'ਚੋਂ ਇੱਕ ਗੱਲ ਤਾਂ ਜ਼ਾਹਰ ਹੈ ਵੀ ਉਹ ਵੀ ਸਮਝਦੇ ਨੇ ਵੀ ਜਿਹੜਾ ਸਿੱਖ ਕੌਮ ਦਾ ਇੱਕ ਹਿੱਸਾ ਅੱਜ ਕੇਜਰੀਵਾਲ ਦੇ ਨਾਲ ਲੱਗਾ ਇਸ ਫਾਲਸ ਹੋਪ ਦੇ ਵਿੱਚ ਕਿ ਇੱਥੋਂ ਸਾਨੂੰ ਜਸਟਿਸ ਮਿਲੇਗਾ, ਉਹ ਇੱਕ ਨਕਲੀ ਸਿਸਟਮ ਦੇ ਮਗਰ ਹੀ ਲੱਗੇ ਨੇ। ਹਾਲਾਂਕਿ ਉਹਦਾ ਮਤਲਬ ਇਹ ਨਹੀਂ ਹੈ ਵੀ ਕੋਈ ਕੇਜਰੀਵਾਲ ਦੇ ਉੱਤੇ ਨਿੱਜੀ ਤੌਰ ਤੇ ਕੋਈ ਗੱਲ ਹੈ, ਪਰ ਜ਼ਾਹਰ ਹੈ ਵੀ ਸਿੱਖ ਨੁਕਤਾ ਨਿਗਾਹ ਤੋਂ, ਕਿਉਂਕਿ ਅੱਜ ਹੀ ਕੋਈ ਹੋਰ ਗੱਲ ਕਰ ਰਿਹਾ ਸੀ ਕਿ ਬਨਾਰਸ ਦੇ ਹਵਾਲੇ ਨਾਲ ਜਿਹੜਾ ਉਹਨਾਂ ਨੇ ਜਾਰੀ ਕੀਤਾ ਹੈ ਆਪਣਾ ਮੈਨੀਫੈਸਟੋ ਕੇਜਰੀਵਾਲ ਨੇ ਵੀ ਕੀ ਕਰਨਗੇ, ਉਹ ਗੰਗਾ ਦਾ ਕੀ ਕਰਨਗੇ, ਬਾਲਮੀਕੀ ਭਾਈਚਾਰੇ ਲਈ ਕੀ ਕਰਨਗੇ, ਮੁਸਲਮਾਨਾਂ ਲਈ ਕੀ ਕਰਨਗੇ ਜੀ। ਤੇ ਕੋਈ ਕਹਿ ਰਹੇ ਸੀ, ਕਹਿਣ ਲੱਗੇ ਕਿ ਜੀ ਉਹਦੇ 'ਚ ਸਿੱਖਾਂ ਦਾ ਜ਼ਿਕਰ ਨਹੀਂ ਹੈ ਬਿਲਕੁਲ ਵੀ ਕੋਈ। ਮੈਂ ਕਿਹਾ ਜੀ ਵੈਸੇ ਸ਼ਾਇਦ ਕੇਜਰੀਵਾਲ ਨੂੰ ਇਹ ਪਤਾ ਵੀ ਨਾ ਹੋਏ ਵੀ ਬਨਾਰਸ ਦੇ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਆਮਦ 'ਚ ਗੁਰਦੁਆਰਾ ਸਾਹਿਬਾਨ ਨੇ ਔਰ ਅਸੀਂ ਜਿਹੜਾ ਉਹਨਾਂ ਦੇ ਈਵਨ ਜਿਹੜਾ ਇੱਧਰਲਾ ਵੀ ਮੇਨ ਮੈਨੀਫੈਸਟੋ ਸੀ ਅਦਰ ਦੈਨ ਕਿ ਨਵੰਬਰ 84, ਕਿਉਂਕਿ ਦਿੱਲੀ ਦੇ ਵਿੱਚ ਇੱਕ ਅਹਿਮ ਗੱਲ ਸੀ ਜੀ, ਉਹਦੇ ਤੇ ਉਹਨਾਂ ਦਾ ਫੋਕਸ ਜ਼ਰੂਰ ਰਿਹਾ ਔਰ ਅਸੀਂ ਇਸ ਗੱਲ ਨੂੰ ਐਡਮਾਇਰ ਵੀ ਕਰਦੇ ਹਾਂ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਾਂ ਪ੍ਰੋਫੈਸਰ ਭੁੱਲਰ ਦਾ ਕੇਸ। ਬਟ ਅਦਰ ਦੈਨ ਦੈਟ ਜਿਹੜਾ ਉਹਨਾਂ ਦਾ ਮੇਨ ਵੀ ਮੈਨੀਫੈਸਟੋ ਸੀ ਨੈਸ਼ਨਲ ਹਵਾਲੇ ਨਾਲ ਵੀ, ਇਹ ਤਾਂ ਚਲੋ ਬਨਾਰਸ ਦੇ ਹਵਾਲੇ ਨਾਲ ਕੋਈ ਹੋਏਗਾ, ਮੈਂ ਨਹੀਂ ਦੇਖਿਆ ਹੈ ਕਿ ਵੀ ਕੀ ਕਿਹਾ ਉਹਨਾਂ ਨੇ ਬਨਾਰਸ 'ਚ ਕੀ ਮੈਨੀਫੈਸਟੋ ਹੈ। ਸੋ ਉਹਦੇ 'ਚ ਵੀ ਕੋਈ ਪੰਜਾਬ ਦੀ ਕਿਸੇ ਵੀ ਗੱਲ ਦਾ ਜਾਂ ਮੰਗ ਦਾ ਜਾਂ ਸਮੱਸਿਆ ਦਾ ਕੋਈ ਜ਼ਿਕਰ ਨਹੀਂ ਸੀ ਜੀ। ਕਿਉਂਕਿ ਦੇਖੋ ਉਹ ਤਾਂ ਆਪਣੀ ਜਦੋਂ ਕੈਲਕੂਲੇਟ ਕਰਦੇ ਨੇ ਆਪਣੇ ਮੈਥਮੈਟਿਕਸ ਦੇ ਵਿੱਚ, ਉਹ ਤਾਂ ਅਲਟੀਮੇਟਲੀ ਹਿੰਦੂ ਬਹੁਗਿਣਤੀ ਨੂੰ ਹੀ, ਜਦੋਂ ਅਸੀਂ ਸੀ ਟੀਮ ਕਹਿੰਦੇ ਹਾਂ ਵੀ ਅਲਟੀਮੇਟਲੀ ਏ ਬੀ ਤਾਂ ਬੀਜੇਪੀ ਕਾਂਗਰਸ ਹੈ ਹੀ ਨੇ, ਉਹ ਸੀ ਉਹਨੇ ਬਣਨਾ, ਉਹਦੇ ਸ਼ਾਇਦ ਉਹਨਾਂ ਦੀ ਇੱਕ ਮਜਬੂਰੀ ਵੀ ਹੈ। ਮਜਬੂਰੀ ਮੈਂ ਸ਼ਬਦ ਇਸ ਲਈ ਕੋਈ ਇਹ ਨਹੀਂ ਹੈ ਕਿ ਮੈਂ ਕੋਈ ਬੈਨੀਫਿਟ ਆਫ ਡਾਊਟ ਦੇ ਰਿਹਾ ਜੀ। ਮਾਸਤਾਰਾ ਸਿੰਘ ਨੇ ਇਹ ਗੱਲ ਆਪਣੀ ਸਵੈ ਜੀਵਨੀ ਦੇ ਵਿੱਚ ਕਹੀ। ਉਹ ਕਿਤਾਬ ਮੈਨੂੰ ਦੁਬਾਰਾ ਤਾਂ ਨਹੀਂ ਮਿਲੀ ਕਿਉਂਕਿ ਸ਼ਾਇਦ ਪਹਿਲੀ ਇੱਕ ਅੱਧਾ ਹੀ ਉਹਦੀ ਪਬਲੀਕੇਸ਼ਨ ਮੈਨੂੰ ਦੇਖਣ ਦਾ ਯੰਗਰ ਡੇਜ਼ 'ਚ ਮੌਕਾ ਮਿਲਿਆ ਸੀ ਜੀ। ਉਹਨਾਂ ਦੇ ਬੇਟੇ ਜਸਵੰਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ, ਉਹਨਾਂ ਨੇ ਪਬਲਿਸ਼ ਕੀਤੀ ਸੀ। ਸੋ ਉਹਦੇ 'ਚ ਉਹਨੇ ਮਾਸਤਾਰਾ ਸਿੰਘ ਨੇ ਇੱਕ ਗੱਲ ਕਹੀ ਕਿ ਵੀ ਇਹ ਜਿਹੜਾ ਬਹੁ ਗਿਣਤੀ ਦਾ ਗਲਬਾ ਹੁੰਦਾ ਹੈ ਇਹ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ ਜੀ। ਡਿਕਟੇਟਰਸ਼ਿਪ ਦੇ ਵਿੱਚ ਤਾਂ ਇਹ ਆਸ ਹੁੰਦੀ ਹੈ ਵੀ ਡਿਕਟੇਟਰ ਮਰੇਗਾ ਤੇ ਲੋਕਾਂ ਦੀ ਜਾਨ ਛੁੱਟੇਗੀ, ਜਾਂ ਡਿਕਟੇਟਰ ਨੂੰ ਕੋਈ ਮਾਰ ਦੇ ਲੋਕਾਂ ਦੀ ਜਾਨ ਛੁੱਟ ਜਾਂਦੀ ਹੈ। ਹਿਟਲਰ ਦਾ ਐਂਡ ਹੋਇਆ, ਜਰਮਨੀ ਐਮਰਜ ਹੋ ਗਿਆ ਜੀ ਨਵਾਂ, ਜੇ ਭਾਵੇਂ ਥੋੜੀ ਦੇਰ ਉਹਨਾਂ ਦੀ ਹਿਊਮਿਲੇਸ਼ਨ ਰਹੀ, ਫਿਰ ਦੋਨੋਂ ਜਰਮਨੀ ਇਕੱਠੇ ਵੀ ਹੋ ਗਏ। ਜਰਮਨ ਐਜ਼ ਏ ਨੇਸ਼ਨ ਅੱਜ ਫਿਰ ਵਾਪਸ ਆਪਣੇ ਪਾਥ ਤੇ ਚੱਲ ਰਿਹਾ। ਜਾਂ ਇਸੇ ਤਰ੍ਹਾਂ ਜਿਹੜੇ ਹੋਰ ਦੇਸ਼ਾਂ ਦੇ ਵਿੱਚ ਕੋਈ ਡਿਕਟੇਟਰ ਆ ਕੇ ਬੈਠ ਗਏ, ਗਦਾਫੀ ਹੈ 40 ਸਾਲ ਬਾਅਦ, ਹੁਣ ਹਾਲਾਂਕਿ ਲੀਬੀਆ ਵੀ ਮੈਸ ਬਣਿਆ ਹੋਇਆ, ਅਮਰੀਕਾ ਨੇ ਉਹਨੂੰ ਗਦਾਫੀ ਨੂੰ ਮਾਰਨ ਤੋਂ ਬਾਅਦ ਉੱਥੇ
ਕੋਈ ਪ੍ਰੋਪਰ ਹੈਂਡਲ ਨਹੀਂ ਕੀਤਾ ਜੀ। ਲੇਕਿਨ ਚਲੋ ਸੂਨਰ ਔਰ ਲੇਟਰ ਕੰਟਰੀਜ਼ ਮਾਰਚ ਕਰਦੀਆਂ ਨੇ ਬੈਕ। ਸੋ ਡਿਕਟੇਟਰਸ਼ਿਪ ਨਾਲੋਂ ਵੀ ਵਰਸਟ ਜਿਹੜਾ ਗਲਬਾ ਮੈਜੋਰਿਟੀ ਦਾ ਇਹ ਹੈ ਕਿ ਧਿਰ ਜਿਹੜੀ ਮਰਜ਼ੀ ਆ ਜਾਏ। ਅੱਜ ਕੀ ਦੌੜ ਲੱਗੀ ਹੋਈ ਹੈ ਜੀ। ਕਾਂਗਰਸ ਹੋਏ, ਬੀਜੇਪੀ ਹੋਏ, ਆਮ ਆਦਮੀ ਪਾਰਟੀ ਨੇ ਬੇਸ਼ੱਕ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ, ਬਟ ਅਲਟੀਮੇਟਲੀ ਭਾਰਤ ਮਾਤਾ ਦੀ ਜੈ, ਏਕਤਾ, ਅਖੰਡਤਾ ਉਸ ਦਾ ਹੀ ਪਾਰਟ ਹੈ ਜਿਹੜਾ ਬਹੁ ਗਿਣਤੀ ਦੀ ਗੱਲ ਹੈ। ਈਵਨ ਪਹਿਲੀ ਸਟੇਜ ਤੇ ਜਦੋਂ ਅਜੇ ਆਮ ਆਦਮੀ ਪਾਰਟੀ ਇਨੀਸ਼ੀਅਲੀ ਤੁਰੀ ਸੀ ਇਸ ਪਾਸੇ, ਤੇ ਪ੍ਰਸ਼ਾਂਤ ਭੂਸ਼ਣ ਜਾਂ ਸ਼ਸ਼ੀ ਭੂਸ਼ਣ ਪਿਓ ਪੁੱਤਰ ਨੇ, ਵਕੀਲ ਨੇ, ਸੁਪਰੀਮ ਕੋਰਟ ਤੱਕ ਉਹਨਾਂ ਦੇ ਅਟਰਨੀ ਰਹੇ ਨੇ, ਮਿਨਿਸਟਰ ਵੀ ਰਿਹਾ ਉਹਨਾਂ ਚੋਂ ਇੱਕ ਜੀ। ਉਹਨਾਂ ਨੇ ਇੱਕ ਨੇ ਬਿਆਨ ਦਿੱਤਾ ਸੀ ਕਿ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਪੁੱਛਿਆ ਜਾਏ ਕਿ ਸਿਕਿਉਰਿਟੀ ਦਸਤੇ ਰੱਖਣੇ ਨੇ ਕਿ ਨਹੀਂ ਜੀ। ਔਰ ਸ਼ਾਇਦ ਸ਼ਸ਼ੀ ਭੂਸ਼ਣ ਨੇ ਤਾਂ ਈਵਨ ਪਲੇਬੀਸਾਈਡ ਦੀ ਗੱਲ ਵੀ ਕੀਤੀ ਸੀ, ਪਰ ਅਲਟੀਮੇਟਲੀ ਇਹਨਾਂ ਨੇ ਆਪਣੇ ਸਟੈਂਡ ਤੋਂ ਪੈਰ ਪਿੱਛੇ ਖਿੱਚੇ ਜੀ। ਹਿੰਦੂ ਤਵੀਆਂ ਨੇ ਉਹਨਾਂ ਤੇ ਅਟੈਕ ਵੀ ਕੀਤਾ, ਜਾ ਕੇ ਦਫ਼ਤਰ 'ਚ ਕੁੱਟਿਆ ਔਰ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਜੀ ਉਹਨਾਂ ਦਾ ਨਿੱਜੀ ਵਿਚਾਰ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਕਸ਼ਮੀਰ ਬਾਰੇ ਜਿਹੜੀ ਨੀਤੀ ਸੀ ਉਹ ਸਾਇਲੈਂਸ ਲੈ ਲਈ। ਜੀ। ਸੋ ਅਸੀਂ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਭਾਵੇਂ ਉਹ ਅਸਲੀ ਨੇ ਕਿ ਨਕਲੀ ਨੇ, ਪਰ ਜਦੋਂ ਅਸੀਂ ਸਿੱਖ ਮੁੱਦਿਆਂ ਦੀ ਗੱਲ ਕਰਾਂਗੇ ਜਾਂ ਮੁਸਲਮਾਨਾਂ ਦੇ ਭਾਰਤ ਦੇ ਨਕਸ਼ੇ ਹਿੱਤਾਂ ਦੀ ਗੱਲ ਹੋਏਗੀ ਤੇ ਉਹ ABC ਇਸੇ ਲਈ ਨੇ ਕਿ ਅਲਟੀਮੇਟਲੀ ਉਹਨਾਂ ਦੀਆਂ ਨੀਤੀਆਂ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਹੋਣੀਆਂ ਜੀ। ਸੋ ਹੁਣ ਗੱਲ ਉਹਨਾਂ ਦੇ ਮੇਨ ਇਸ਼ੂ ਵੱਲ ਆਈ ਹੈ ਕਿ ਜੀ ਬਾਹਰਲੇ ਸਿੱਖ ਲੀਡਰ ਇਕੱਠੇ ਹੋ ਕੇ ਸੇਧ ਦੇਣ। ਦੇਖੋ ਮੈਂ ਸਮਝਦਾ ਵੀ ਇਹ ਇੱਕ ਕਨਸੈਪਟ ਸਾਡੇ 'ਚ ਵੜ ਗਿਆ ਹੋਇਆ ਕਿਸੇ ਨਾ ਕਿਸੇ ਪਾਸਿਓਂ ਜੀ ਕਿ ਜੀ ਇੱਕ ਲੀਡਰ ਹੋਣਾ ਚਾਹੀਦਾ। ਬਹੁਤ ਵਾਰੀ ਕਹਿਣਗੇ ਸੰਗਤ 'ਚ ਵੀ ਜਦੋਂ ਅਸੀਂ ਟਰੈਵਲ ਅਰਾਊਂਡ ਕਰਦੇ ਹਾਂ ਕਿ ਜੀ ਇੱਕ ਲੀਡਰ ਬਣਾਓ, ਉਹਦੇ ਮਗਰ ਲੱਗੋ ਜੀ। ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਵੀ ਅਸੀਂ ਇੱਕ ਪਾਸੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਿਵੇਂ 10 ਸਾਲਾਂ ਦੇ ਵਿੱਚ ਉਹ ਰਾਜ ਖਤਮ ਹੋਇਆ ਉਸ ਦੇ ਵੀ ਕੀਰਨੇ ਪਾਉਂਦੇ ਹਾਂ। 47 ਦੇ ਦੌਰ 'ਚ ਅਸੀਂ ਮਾਸਟਰ ਤਾਰਾ ਸਿੰਘ ਦੇ ਰੋਲ ਬਾਰੇ ਜਿਹੜਾ ਹੈ ਉਹ ਖਫਗੀ ਜ਼ਾਹਰ ਕਰਦੇ ਹਾਂ ਕਿ ਭਾਈ ਵਾਦ ਲੀਡਰ ਸੀ ਔਰ ਉਹਨੇ ਗਲਤ ਫੈਸਲਾ ਲਿਆ, ਪਰ ਇਹਦੇ ਬਾਵਜੂਦ ਅਸੀਂ ਇੱਕ ਲੀਡਰ ਚਾਹੁੰਦੇ। ਮੈਂ ਸਮਝਦਾ ਵੀ ਇੱਕ ਲੀਡਰ ਦਾ ਕਨਸੈਪਟ ਜਿਹੜਾ ਹੈ ਇਹ ਹੈ ਹੀ ਨਹੀਂ ਹੈ, ਗੁਰਮਤ ਦੇ ਮੁਤਾਬਕ ਨਹੀਂ ਜੀ। ਔਰ ਬੇਸ਼ੱਕ ਇਹ ਠੀਕ ਹੈ ਜਦੋਂ ਡਿਕਟੇਟਰ ਵੀ ਆਉਂਦੇ ਨੇ। ਹੁਣ ਜਰਮਨੀ ਨੇ ਹਿਟਲਰ ਦੇ ਥੱਲੇ ਬਹੁਤ ਤਰੱਕੀ ਕੀਤੀ ਸੀ, ਉਹਨੇ ਜਰਮਨ ਦੀ ਇਕਨੋਮੀ ਨੂੰ ਚੁੱਕ ਕੇ ਲੈ ਗਿਆ ਸੀ ਉੱਪਰ ਜੀ ਮੁੱਢਲੇ ਸਾਲਾਂ 'ਚ, ਪਰ ਅਲਟੀਮੇਟਲੀ ਕੀ ਕੀਤਾ ਉਹਨੇ। ਇਸੇ ਤਰ੍ਹਾਂ ਇਟਲੀ ਦੇ ਵਿੱਚ ਜਿੱਥੇ ਫਾਸ਼ਿਜ਼ਮ ਦਾ ਜਨਮ ਹੋਇਆ, ਮੁਸੋਲਿਨੀ, ਉਹਦੇ ਥੱਲੇ ਬਹੁਤ ਤਰੱਕੀ ਕੀਤੀ ਸੀ ਮੁਸੋਲਿਨੀ ਨੇ। ਜਨਰਲ ਜਿੰਨੇ ਹੁੰਦੇ ਨੇ, ਫੌਜੀ ਆਉਂਦੇ ਨੇ, ਕਿਤੇ ਵੀ ਟੇਕ ਓਵਰ ਕਰਦੀ ਹੈ, ਕੁਛ ਤਾਂ ਤਰੱਕੀ ਹੁੰਦੀ ਹੈ, ਫਿਰ ਅਲਟੀਮੇਟਲੀ ਉਹ ਕਰਸ ਹੋ ਜਾਂਦਾ ਹੈ ਸੁਸਾਇਟੀ ਦਾ ਜੀ। ਸੋ ਅਸੀਂ ਇਹ ਸਮਝਦੇ ਹਾਂ ਵੀ ਪਹਿਲੀ ਗੱਲ ਤਾਂ ਜਿੱਥੇ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਹ ਜੇ ਕੌਮੀ ਕੌਜ਼ ਦੇ ਲਈ ਕੰਮ ਕਰ ਰਿਹਾ ਹੈ, ਆਪਣੀ ਵਿੱਤ ਅਨੁਸਾਰ, ਆਪਣੀ ਸਮਰੱਥਾ ਅਨੁਸਾਰ ਜੋ ਵੀ ਉਹ ਕਰ ਸਕਦਾ ਹੈ, ਗਵਾਹੀ ਦੇ ਰਿਹਾ ਹੈ ਜਾਂ ਵਰਕ ਕਰ ਰਿਹਾ ਹੈ ਜੀ। ਇਹ ਮਾਡਲ ਸਾਡਾ ਕਲੈਕਟਿਵ ਲੀਡਰਸ਼ਿਪ ਦਾ ਮਾਡਲ ਡਿਵੈਲਪ ਹੁੰਦਾ। ਹੁਣ ਜੇ ਅਮਰੀਕਾ ਦੇ ਹਵਾਲੇ ਨਾਲ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਲੱਗ-ਅਲੱਗ ਖਾਲਿਸਤਾਨ ਦੇ ਲਈ ਕੰਮ ਕਰਨ ਵਾਲੀਆਂ ਜੀ। ਉਹਨਾਂ ਨੇ ਇੱਕ ਦੇ ਉੱਤੇ ਤਾਂ ਹੋਣਾ ਵੀ ਨਹੀਂ ਹੈ ਸਹਿਮਤ, ਹੋਣਾ ਵੀ ਨਹੀਂ ਚਾਹੀਦਾ ਜੀ। ਹੁਣ ਜਿਹੜਾ ਸਾਡਾ ਬੈਸਟ ਵਰਕਿੰਗ ਮਾਡਲ ਰਿਹਾ 18ਵੀਂ ਸਦੀ 'ਚ ਵੀ ਉਹ ਸਿੱਖ ਮਿਸਲਾਂ ਦਾ ਮਾਡਲ ਰਿਹਾ ਸਾਡਾ। ਹਾਂ, ਪੰਜਾਬ ਦੇ ਹਵਾਲੇ ਨਾਲ ਬਾਹਰੋਂ ਮੈਂ ਡਿਸਪਾਇੰਟ ਨਹੀਂ ਹੈ, ਮੈਂ ਸਮਝਦਾ ਵੀ ਸਾਂਝੇ ਪ੍ਰੋਗਰਾਮ ਹੁੰਦੇ ਨੇ, ਆ ਪੈਰੇਡਸ ਹੋਈਆਂ ਨੇ, ਹਰ ਪਾਸੇ ਜਲਵਾ ਸੀ ਔਰ ਗੱਲ ਖਾਲਿਸਤਾਨ ਦੀ ਅੱਗੇ ਵਧੀ। ਹਾਂ, ਪੰਜਾਬ ਦੇ ਹਵਾਲੇ ਨਾਲ ਅਸੀਂ ਜ਼ਰੂਰ ਨਿਰਾਸ਼ ਹਾਂ। ਹੁਣ ਅਸੀਂ ਇੱਥੇ ਬੈਠ ਕੇ ਜਾਂ ਇਹ ਵੀਰ ਆਸਟ੍ਰੇਲੀਆ 'ਚ ਨੇ ਜਾਂ ਜਿਹੜੇ ਕੈਨੇਡਾ, ਇੰਗਲੈਂਡ 'ਚ ਨੇ, ਉਹ ਤੁਸੀਂ ਗਾਈਡਲਾਈਨਸ ਦੇ ਸਕਦੇ ਹੋ, ਥੋੜੀ ਬਹੁਤ ਆਰਥਿਕ ਮਦਦ ਕਰ ਸਕਦੇ ਹੋ ਜੇ ਕੋਈ ਪ੍ਰੋਜੈਕਟ ਉੱਥੇ ਪੰਥਕ ਭਲਾਈ ਦੇ ਹੁੰਦੇ ਨੇ। ਹੁਣ ਜਿਹੜੇ ਉੱਥੇ ਨੇ ਉਹਨਾਂ ਨੂੰ ਤੁਸੀਂ ਕੋਈ ਕੰਨੋਂ ਪਕੜ ਕੇ ਕੋਈ ਡਿਕਟੇਟ ਤਾਂ ਕਰ ਨਹੀਂ ਸਕਦੇ, ਕਿਉਂਕਿ ਅਲਟੀਮੇਟਲੀ ਉਹਨਾਂ ਦਾ ਇਹ ਹੁੰਦਾ ਕਿ ਜੀ ਇੱਥੇ ਆ ਜਾਓ। ਫਿਰ ਤੇ ਉੱਥੇ ਗਿਆਨ ਨਾਲ ਕੀ ਹੁੰਦਾ, ਉਹ ਕੁਲਬੀਰ ਸਿੰਘ ਬੜਾ ਪਿੰਡ ਹੈ ਜਾਂ ਦੂਸਰੇ ਜਿਹੜੇ ਇੱਥੋਂ ਗਏ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਵੀ ਉਹਨਾਂ ਨੇ ਉੱਥੇ ਜਾ ਕੇ ਸਗੋਂ ਉਹਨਾਂ ਦਾ ਐਡੀਸ਼ਨਲ ਬੋਝ ਹੋ ਜਾਂਦਾ ਵੀ ਤੁਸੀਂ ਉਹਨਾਂ ਦੇ ਮੁਕੱਦਮੇ ਵੀ ਲੜਦੇ ਹੋ, ਉਹਨਾਂ ਨੇ ਤੁਹਾਨੂੰ ਵਰਕ ਤਾਂ ਕਰਨ ਨਹੀਂ ਦੇਣਾ। ਤੇ ਜਿਹੜੀਆਂ ਉੱਥੇ ਸਾਡੀਆਂ ਧਿਰਾਂ ਨੇ ਉਹ ਮੰਦੇ ਭਾਗਾਂ ਨੂੰ ਇਸ ਸਾਰੇ ਪੀਰੀਅਡ ਦੇ ਵਿੱਚ ਆਪਣੇ ਆਪ ਨੂੰ ਇੱਕ ਆਲਟਰਨੇਟਿਵ ਫਰੰਟ ਦੇ ਤੌਰ ਤੇ ਖਾਲਿਸਤਾਨ ਦੇ ਮੁੱਦੇ ਤੇ ਫੋਕਸ ਕਰਕੇ ਥਰੋ ਨਹੀਂ ਕਰ ਸਕੀਆਂ ਜੀ। ਇਹ ਸਾਡੀ ਫੇਲਿਅਰ ਹੈ, ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਔਰ ਇਹਦੇ ਲਈ ਕੋਈ ਕਿਸੇ ਇੱਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਮੈਂ ਸਮਝਦਾ ਵੀ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਹਉਮੈ ਕਹਿ ਲਓ, ਐਰੋਗੈਂਸ ਕਹਿ ਲਓ, ਏਜੰਸੀਆਂ ਵੱਲੋਂ ਸਾਰੀਆਂ ਧਿਰਾਂ 'ਚ ਫਿੱਟ ਕੀਤੇ ਬੰਦੇ ਕਹਿ ਲਓ ਜਿਹੜੇ ਨੇੜੇ ਨਹੀਂ ਆਉਣ ਦਿੰਦੇ, ਪਰ ਇਹ ਸਾਡਾ ਜ਼ਰੂਰ ਦੁਖਾਂਤ ਹੈ। ਸੋ ਮੈਂ ਸਮਝਦਾ ਕਿ ਵੀ ਇਹ ਸਿਚੁਏਸ਼ਨ ਵੀ ਬਦਲ ਜਾਏਗੀ ਜੀ ਜਿਉਂ-ਜਿਉਂ ਜੋ ਵਕਤ ਚੱਲ ਰਿਹਾ ਹੈ। ਜੇ
ਪੋਲਰਾਈਜੇਸ਼ਨ ਸ਼ੁਰੂ ਹੁੰਦੀ ਹੈ ਪੰਜਾਬ ਦੇ ਵਿੱਚ, ਬੇਸ਼ੱਕ ਆਮ ਆਦਮੀ ਪਾਰਟੀ ਨਾਲ ਅਸੀਂ ਨਾ ਸਹਿਮਤ ਹੋਈਏ ਸਿੱਖ ਨੁਕਤਾ ਨਿਗਾਹ ਤੋਂ, ਪਰ ਇੱਕ ਗੱਲ ਤਾਂ ਸਾਹਮਣੇ ਆਈ ਹੈ, ਜੇ 15-20% ਵੋਟਾਂ ਇਹਨਾਂ ਪਾਰਲੀਮੈਂਟ ਚੋਣਾਂ ਚੋਂ ਲੈ ਜਾਂਦੇ ਨੇ, ਇੱਕ ਧਿਰ ਸਾਹਮਣੇ ਆ ਜਾਂਦੀ ਹੈ, ਤੇ ਇਹ ਮਿੱਥ ਟੁੱਟ ਜਾਂਦੀ ਹੈ ਕਿ ਜੀ ਉੱਥੇ ਤਾਂ ਲੋਕ ਜੁੜੇ ਹੋਏ ਨੇ ਜਿਹੜੇ ਕਾਂਗਰਸ ਨਾਲ, ਕਾਂਗਰਸ ਹੈ ਅਕਾਲੀਆਂ, ਉੱਥੇ ਕੋਈ ਸੁਣਦਾ ਨਹੀਂ ਹੈ। ਸੋ ਮੈਂ ਸਮਝਦਾ ਵੀ ਹੋ ਸਕਦਾ ਇਸ ਵੇਲੇ ਸਾਡੀਆਂ ਧਿਰਾਂ ਕਨਫਿਊਜ਼ ਵੀ ਹੋਈਆਂ, ਕੁਛ ਆਮ ਆਦਮੀ ਪਾਰਟੀ ਦੀ ਹਮਾਇਤ ਤੇ ਆਈਆਂ, ਅਕਾਲੀ ਦਲ ਅੰਮ੍ਰਿਤਸਰ ਆਪਣੇ ਸਟੈਂਡ ਤੇ ਕਾਇਮ ਰਹੇ, ਲੇਕਿਨ ਇਸ ਚੋਂ ਇਹ ਹੋਪ ਜ਼ਰੂਰ ਨਿਕਲੇਗੀ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਇਹ ਗੱਲ ਨਹੀਂ ਹੈ ਕਿ ਤਬਦੀਲੀ ਹੋ ਨਹੀਂ ਸਕਦੀ। ਸੋ ਜਦੋਂ ਇਹੋ ਜਿਹੀ ਸੋਚ ਆਏਗੀ, ਜਾਂ ਹੋ ਸਕਦਾ ਹੈ ਜਿਹੜੇ ਅੱਜ ਵਿੱਥ ਪਾਈ ਹੋਈ ਹੈ ਇਹਨਾਂ ਨੂੰ ਕੋਈ ਨੇੜੇ ਆਉਣ ਦੀ ਗੱਲ ਹੈ, ਤੇ ਜ਼ਾਹਰਾ ਤੌਰ ਤੇ ਸਾਡੀਆਂ ਸੇਵਾਵਾਂ ਹਮੇਸ਼ਾ ਹਾਜ਼ਰ ਨੇ। ਅਸੀਂ ਆਪਣੇ ਆਪ ਨੂੰ ਨਾ ਕਦੇ ਲੀਡਰ ਤਸੱਵਰ ਕੀਤਾ, ਨਾ ਅਸੀਂ ਲੀਡਰ ਹਾਂ। ਅਸੀਂ ਇਹ ਜ਼ਰੂਰ ਸਮਝਦੇ ਹਾਂ ਵੀ ਅਸੀਂ ਇੱਕ ਨੁਕਤੇ ਨੂੰ ਲੈ ਕੇ ਤੁਰੇ, ਕੌਮੀ ਘਰ ਬਣਾਉਣਾ, ਖਾਲਿਸਤਾਨ ਦੇ ਲਈ ਕੰਮ ਕਰਨਾ। ਗੁਰੂ ਨੇ ਜਿੰਨੀ ਕੁ ਸਮਰੱਥਾ ਦਿੱਤੀ ਹੈ, ਤਕਰੀਰ, ਤਹਿਰੀਰ, ਕਲਮ ਦੇ ਨਾਲ, ਜ਼ਬਾਨ ਦੇ ਨਾਲ, ਸੁਪਨਿਆਂ ਦੇ ਵਿੱਚ ਜਾਗਦੇ ਹਾਂ, ਜੋ ਅਸੀਂ ਕਰ ਸਕਦੇ ਹਾਂ ਉਹ ਕਰਨ ਦਾ ਯਤਨ ਕਰਦੇ ਹਾਂ। ਔਰ ਇਹ ਅਸੀਂ ਕਦੇ ਇਹ ਵੀ ਨਹੀਂ ਕਲੇਮ ਕੀਤਾ ਵੀ ਅਸੀਂ ਕੋਈ ਸੋਲ ਕਲੇਮੈਂਟ ਹੈ। ਬਹੁਤ ਸਾਰੇ ਵੀਰ ਭੈਣਾਂ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਆਪਣੇ ਤੌਰ ਤੇ ਕੌਮੀ ਕਾਜ਼ ਦੇ ਲਈ ਯੋਗਦਾਨ ਪਾ ਰਹੇ ਨੇ, ਔਰ ਇਹਨਾਂ ਦਾ ਹੀ ਇੱਕ ਕਲੈਕਟਿਵ ਨੈਟਵਰਕ, ਅਲਟੀਮੇਟਲੀ ਕਲੈਕਟਿਵ ਲੀਡਰਸ਼ਿਪ ਦਾ ਮਾਡਲ ਜਿਹੜਾ ਹੈ ਉਹੀ ਉੱਭਰੇਗਾ। ਔਰ ਉਹੀ ਗੁਰੂ ਦੀ ਮਨਸ਼ਾ ਵੀ ਹੈ, ਉਸੇ ਚੋਂ ਹੀ ਪੰਜ ਪਿਆਰਿਆਂ ਦਾ ਕਾਨਸੈਪਟ ਵੀ ਕਲੈਕਟਿਵ ਲੀਡਰਸ਼ਿਪ ਦਾ ਕਾਨਸੈਪਟ ਹੈ। ਔਰ ਇਹ ਜਿਹੜਾ ਵਾਹਦ ਲੀਡਰ ਜਾਂ ਇੱਕ ਦੇ ਮਗਰ ਲੱਗਣ ਵਾਲੀ ਗੱਲ ਹੈ, ਇਹ ਮੈਨੂੰ ਲੱਗਦਾ ਵੀ ਸਾਡੇ 'ਚ ਪਪੂਲਰ ਬਹੁਤ ਹੈ ਕਿ ਇੱਕ ਕੋਈ ਆਏ, ਠੀਕ ਹੈ, ਡ੍ਰੀਮਸ ਕਿਸੇ ਦੇ ਹੋ ਸਕਦੇ ਨੇ, ਸਤਕਾਰ ਹੋ ਸਕਦਾ, ਜਿਵੇਂ ਸਰ ਕਪੂਰ ਸਿੰਘ ਨੇ ਜਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉੱਭਰੇ, ਬਟ ਅਲਟੀਮੇਟਲੀ ਜਿਹੜਾ ਸਿੱਖ ਡੈਸਟਨੀ ਨੂੰ ਜਾਂ ਸਿੱਖਾਂ ਦੇ ਭਵਿੱਖ ਦੇ ਲਈ ਜਾਂ ਸਿੱਖਾਂ ਦੇ ਵਰਤਮਾਨ ਨੂੰ ਗਲੋਰੀਅਸ ਭਵਿੱਖ 'ਚ ਬਦਲਣ ਦੇ ਲਈ ਜਿਹੜੀ ਹੈ ਉਹ ਕਲੈਕਟਿਵ ਲੀਡਰਸ਼ਿਪ ਹੀ ਵਰਕਿੰਗ ਮਾਡਲ ਹੈਗਾ ਸਿੱਖੀ ਦਾ। ਔਰ ਇਹਨਾਂ ਦਾ ਵੀਰ ਮਨਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।